ਬਹੁਤ ਸਾਰਾ ਪਿੰਡ ਬਹੁਤ ਤੁਹਾਨੂੰ ਯਾਦ ਕਰਦਾ, ਬਹੁਤ ਯਾਦ ਕਰਦਾ ਸਾਰਾ ਪਿੰਡ। मैं अपने नाने दे मूंह ही सारा सुनिया, मैनू ऐ लगदा भी 47 मेरे नाल वापरिया। ਮੈਨੂੰ ਤਾਂ ਐ ਸੀ ਉਹ ਮੇਰੀ ਧੜਕਣ ਹੀ ਨਾ ਕਿਤੇ ਰੁਕ ਜੇ ਇੰਨਾ। ਆਪਣੇ ਬਜ਼ੁਰਗ ਪੂਰੇ ਈਦਵਾਲ ਦੇ ਬਜ਼ੁਰਗ ਨੇ ਜਿਹੜੇ, ਉਹਨਾਂ ਦੀ ਸਾਰਿਆਂ ਦੀ ਰੂਹ ਮੈਂ ਆਪਣੇ ਨਾਲ ਰੱਖਿਆ। ਬਹੁਤ ਸਾਰਾ ਪਿੰਡ ਬਹੁਤ ਤੁਹਾਨੂੰ ਯਾਦ ਕਰਦਾ, ਬਹੁਤ ਯਾਦ ਕਰਦਾ ਸਾਰਾ ਪਿੰਡ। ਬਹੁਤ ਖੁਸ਼ੀ ਹੈ, ਬਹੁਤ ਆਂਦੇ ਆ ਸਾਰਾ ਪਿੰਡ ਤੁਹਾਨੂੰ ਯਾਦ ਕਰਦਾ, ਉਥੋਂ ਦੇ ਬਜ਼ੁਰਗ ਸਾਰੇ। ਹਾਂ ਮੇਰਾ ਪੁੱਤਰ ਇਨਸ਼ਾਅੱਲਾ। ਬਾਬੇ ਦਾ ਦਿਲ ਭਰਿਆ ਜੀ, ਬਾਬਾ ਦੇ ਵੀ ਅੰਦਰ ਰੋ ਰਿਹਾ ਗੁਰਜੀਤ ਵੀਰ। ਡਿਊਟੀ ਨਹੀਂ ਲਾਈ ਕੱਲ ਨੂੰ। ਆ ਜਾਓ ਬਾਹਰ ਗਰਮੀ ਬੜੀ ਬਾਬਾ ਜੀ ਆਓ ਨਾ, ਬਾਬਾ ਜੀ ਅੱਗੇ ਚੱਲੋ। ਮੈਨੂੰ ਤਾਂ ਐ ਸੀ ਉਹ ਮੇਰੀ ਧੜਕਣ ਹੀ ਨਾ ਕਿਤੇ ਰੁਕ ਜੇ ਇੰਨਾ। जिन्ने भी ने सारे कह रहे ने छेती जा बाबे कोले, छेती जा। जिन्ने भी तेरे साथी ते संगी ते सारे मेरे नाल आए ने, उन्हां दी रूह, उन्हां दी आत्मा मेरे नाल आई है। ਆ ਪੰਡਤਾਂ ਦੀ ਗੱਲ ਸੁਣਾ ਦੇ, ਜਿਹੜਾ ਹਲ ਹੁਲ ਬਾਣ ਜਾਂਦਾ ਸੀ ਪੰਡਤਾਂ ਤੇ, ਉਹਨਾਂ ਦਾ ਨਾਮ ਵੀ ਦੱਸਦਾ ਵੀ ਉਹ ਕੀ ਦਿੰਦਾ ਸੀ ਦਾਂਦਾਂ ਨੂੰ, ਪੇੜੇ ਛੇੜੇ, ਰੋਟੀ ਛੋਟੀ। ਸੁਣਾਈ ਗੁਰਜੀਤ ਨੂੰ ਗੱਲ ਜਰਾ ਸਿਵ ਸਰ ਉੱਚਾ ਉੱਚਾ ਸੁਣਾ ਬਗੇ। ਸਿਵ ਸਰ ਜਿਹੜਾ ਹੈ, ਸਿਵ ਸਰ ਨੇ ਹਾਂ ਉਹ ਜਾਂਦਾ ਸਾਡੇ ਮੁੰਡਿਆਂ ਤੋਂ ਆਉਂਦਾ ਨਾ ਜਿਹਨੇ ਛੋਲੇ ਚਨੇ ਕੱਟਦੇ। ਹਾਂ ਜਿਹੜਾ ਉਹਦਾ ਭਾਈ ਜੂਆ ਸੀ ਨਾ, ਹਾਂਜੀ ਜਿਹੜਾ ਦੂਜਾ ਸੀ ਉਹਦਾ ਮੈਂ ਨਾਮ ਨਹੀਂ ਜਾਣਦਾ। ਅੱਛਾ ਜੀ। ਉਹ ਦਿੰਦਾ ਲੈਂਦਾ ਕੁਝ ਨਹੀਂ ਸੀ ਇਹਦਾ, ਵੀ ਰੋਟੀ ਰਾਟੀ ਕੋਈ ਬੱਚਿਆਂ ਨੂੰ। ਉਹ ਮੁੰਡਾ ਸਾਡਾ ਇੱਕ ਥਾਂ ਦੀ ਛੁੱਪੀ ਬੜਾ ਸ਼ੁਕਰੀ ਜੀ, ਉਹ ਕਹਿੰਦਾ ਮੋਟੀ ਮੋਟੀ ਫੇਦੇ ਨੇ, ਕਹਿੰਦਾ ਕੋਈ ਸ਼ਾਇਦ ਨਹੀਂ ਹੈ। ਜਿਹੜਾ ਸਿਰ ਸਨ ਸੀ, ਉਹਨੇ ਰੋਟੀਆਂ ਵੀ ਖਵਾਉਣੀਆਂ, ਹਰ ਸ਼ਾ ਕਰਨੀ, ਖਵਾ ਕੇ ਕਹਿੰਦਾ ਪੰਜਾਬੀ ਨਾਲ ਬੰਨ ਲਓ, ਕੋਈ ਧੱਗਿਆਂ ਨੂੰ ਦੇਣੀਆਂ ਉਹਨਾਂ ਨੇ। ਜਿਹੜਾ ਅਵਤਾਰ ਦਾ ਪਿਓ ਸੀ ਉਹ ਚੰਗਾ ਸੀ, ਜਿਹੜਾ ਉਹਦਾ ਚਾਚਾ ਸੀ ਉਹ ਨਹੀਂ ਸਹੀ ਦਿੰਦਾ ਇਹਨਾਂ ਨੂੰ ਖਾਣ ਪੀਣ, ਡੰਗਰਾਂ ਨੂੰ, ਇਹਨਾਂ ਨੂੰ ਰੋਟੀ ਪਾਣੀ। ਉਹ ਮਗਰੋਂ ਹੀ ਲੈਣਾ, ਕਹਿੰਦਾ ਖੁੱਲੇ ਖੁੱਲੇ ਓੜੇ ਮਾਰੋ, ਚਲੋ ਚਲੀਏ। ਇਹਨੇ ਕੀ ਦੇਣਾ? ਅੱਛਾ ਸੌਣ ਵਾਡਾ ਵੇਖਿਆ ਮੈਂ, ਦੇਖਿਆ ਉਹ ਖੈਰੀ ਮੇਰੀ ਉਹਦੀ ਗੱਲ ਸੁਣਾਇਆ, ਸੌਣ ਵੱਢ ਦੀ ਕੀ ਹੋਇਆ ਸੀ ਉਹ ਡਿੱਗੀ ਤੇ?
ਸਾਡੇ ਤਾਏ ਦਾ ਪੁੱਤ ਸੀ ਨਾ ਜਿਹੜਾ, ਹਾਂ ਉਹ ਸੀ ਜ਼ੋਰ ਕਰਦਾ ਘੁਲਦਾ। ਹਾਂ ਹਾਂ ਤੇ ਉਹ ਜਿਹੜਾ ਸਰਕਾਰੀ ਕੋਠਾ ਸੀ ਨਾ ਹਾਂਜੀ ਹਲਟੀ ਕੋਲੇ, ਉਹਦੇ ਅੰਦਰ ਉਹ ਡੰਡ ਬੈਠ ਕੇ ਕੱਢਦਾ ਹੁੰਦਾ। ਹਾਂ ਉਹ ਸਾਡੇ ਤਾਏ ਨੇ ਆਖਿਆ, ਓਏ ਤੂੰ ਇੱਥੇ ਨਾ ਜਾ ਕੇ ਇੱਥੇ ਬੁਲਾ ਰਹੀ ਆ। ਉਹਦੇ ਪਿਓ ਨੇ ਮੇਰਾ ਕਹਿੰਦੇ ਉਹ ਡੰਡ ਕੱਢਦਾ। ਹਾਂ ਮਾਤਾ ਰਾਣੀ ਤੇ ਗਈ ਨਾ ਆਪਣੇ ਸੰਤੋਖੇ ਦੀ ਹਾਂ ਜਨਾਨੀ, ਤੇ ਇਹ ਹਉ ਹਉ ਕਰੇ, ਉਹ ਖੜ ਗਈ ਦਰਾਂ 'ਚ ਸੀ, ਉਹ ਭਾਰੀ ਨਹੀਂ। ਹਾਂਜੀ ਉਹਨੇ ਹਾਂਜੀ ਆਖਿਆ ਲੈ ਵੀ ਬੁੜਾ ਕਹਿੰਦਾ ਉਹੀ ਬੁਲਾ ਪੈ ਖੜੀ ਹਾਏ ਹਾਏ ਰਹੇ। ਹਾਂ ਉਹਦਾ ਚੰਗਾ ਜਵਾਨ ਸੀ ਉਹ। ਹਾਂ ਉਹ ਨਾ ਖੜੀ ਰਹੇ ਤੇ ਕਹਿੰਦੀ ਵੇ ਸਨੇ ਮਾਨਾ, ਉਹ ਕਹਿੰਦਾ ਚਾਚੀ ਤੂੰ ਮੇਰਾ ਬੇੜਾ, ਮੈਂ ਤਾਂ ਬੁੜੇ ਨੇ ਆਖਿਆ ਵੀ ਬੁਲਾ, ਕਹਿੰਦਾ ਮੇਰਾ ਤਰਾਹ ਕਰ ਦੇਦਾ। ਹਾਏ ਹਾਏ ਮੈਂ ਕਿਹਾ ਤੂੰ ਚਾਚੀ ਕਿੱਧਰ ਆਈ ਜੀ? ਹਾਂ ਆਖੇ ਮੈਂ ਮਾਤਾ ਰਾਣੀ ਦੇ ਲੱਡੂ ਚੜ੍ਹਨ ਆਈ ਹਾਂ। ਅੱਛਾ ਹਾਂ, ਉਹ ਲੱਡੂ ਕਹਿੰਦਾ ਮਗਰੋਂ ਮੈਂ ਖਾ ਗਿਆ। ਅੱਛਾ ਅੱਛਾ ਇਹ ਭਤੀਜਾ ਮੇਰਾ ਅੱਛਾ ਭਾਈ ਦਾ ਪੁੱਤਰ। ਬਾਬੇ ਦਾ ਵੱਡਾ ਭਾਈ ਸੀ ਫਕੀਰ ਮੁਹੰਮਦ, ਉਹ ਤਗੜਾ ਸੀ, ਉਹਦਾ ਬੇਟਾ। ਅੱਛਾ ਅੱਛਾ ਜਿਹੜਾ ਤੁਹਾਡੇ ਨਾਲ ਆਇਆ ਮਾਸਟਰ ਹਾਂ ਅਕਬਰ ਮਾਸਟਰ, ਉਹ ਮੇਰਾ ਭਤੀਜਾ, ਇਹਦਾ ਭਾਈ ਹੈ। ਅੱਛਾ 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 ਤੂੰ ਦੇਖਿਆ ਹਾਂ ਹਾਂ, ਅਚਰੂ ਬਾਣੀਆਂ? ਉਹ ਵੇਖਿਆ ਚੰਗਾ ਭਲਾ। ਅੱਛਾ ਉਹ ਤਾਂ ਮੈਂ ਵੀ ਵੇਖਿਆ, ਉਹ ਤਾਂ 20-25 ਸਾਲ ਹੋਏ ਨੇ ਉਹਨਾਂ ਨੂੰ ਤਾਂ ਗੁਜ਼ਰਿਆਂ ਨੂੰ। ਹਾਂ ਅਛਰੂ ਬਾਣੀਆਂ, ਬਨਾਰਸੀ, ਨਰਾਤੇ ਦੀ ਵੀ ਹੱਟ ਹੁੰਦੀ, ਨਰਾਤਾ ਹੁੰਦਾ ਸੀ ਇੱਕ, ਹਾਂ ਨਰਾਤਾ ਬਾਣੀਆਂ। ਅੱਛਾ ਹਾਂ ਹੈਗੇ ਦਿਨ ਰਾਸਾ ਵੀਰ ਚੰਦ ਬਾਹਮਣ, ਪੰਡਤ ਵੀਰੂ ਬਾਹਮਣ, ਉਹ ਜਿਹੜਾ ਵੀਰੂ ਬਾਹਮਣ ਦਾ ਘਰ ਸੀਗਾ ਇੱਧਰਲੇ ਪਾਸੇ, ਹਾਂ ਬੁੜਿਆਂ ਵੀ ਵੱਜਦੀ ਸੀ, ਉੱਥੇ ਸਾਡਾ ਘਰ ਸੀਗਾ। ਠੀਕ। ਹਾਂ ਤੇ ਲਾਲੂ ਸੀਗਾ ਤੇ ਇੰਦਰ ਸੀਗਾ, ਇਹ ਸਾਡਾ ਸਾਰਾ ਸਰੀਕਾ ਸਾਡਾ ਸੀਗਾ ਸਾਰਾ। ਠੀਕ ਆ। ਹਾਂ ਇੰਦਰ ਕਿਹੜਾ ਸੀ? ਇੰਦਰ ਗੁਣਾ ਵੀ ਦਾ ਲੱਸੀ ਵੱਟ ਤੋਂ ਹੋਰ ਤੇ? ਲੱਸੀ ਵੱਡ ਉਹ ਪਰਲੇ ਪਾਸੇ ਜਾ ਰਹੇ। ਅੱਛਾ। ਲੱਸੀ ਵੱਡਾਂ ਦੇ ਜਿਹੜੇ ਲੱਸੀ ਵੱਡ ਨੇ ਨਾ, ਹਾਂ ਸਾਡੇ ਪਿੰਡ ਉਹਨਾਂ ਦੀ ਅੱਲ ਪਈ ਹੋਈ ਹੈ ਜੀ, ਹਾਂ। ਉਹਨਾਂ ਨੂੰ ਲੱਸੀ ਵੱਡ ਕਹਿੰਦੇ ਨੇ। ਕਿਤੇ ਮੈਂ ਤਾਂ ਮੈਨੂੰ ਪਤਾ ਨਹੀਂ ਵੀ ਕਿਵੇਂ ਅੱਲ ਪਈ ਹੈ, ਅੱਲ ਕਿਸ ਸਮਝਦੇ ਹੋ ਵੀ ਅੱਲ ਹਨਾ, ਉਹਨਾਂ ਦੇ ਅੱਲ ਪਈ ਸੀ ਲੱਸੀ ਵੱਡ। ਲੱਸੀ ਤਾਂ ਸੁਣਤੇ ਵੀ ਹੁਣੀ ਕਿਤੇ ਅੱਲ ਹੈ, ਇਹ ਤਾਂ ਬਾਬੇ ਤੋਂ 47 ਤੋਂ ਪਹਿਲਾਂ ਦੀ ਅੱਲ ਹੈ ਲੱਸੀ ਵੱਡ। ਲੱਸੀ ਵੱਟ ਕਹਿੰਦੇ ਨੇ। ਲੱਸੀ ਵੱਡ ਕਹਿੰਦੇ ਤੇ ਹਾਂ, ਲੱਸੀ ਵੱਢ ਕੇ ਪੀਂਦੇ ਹੋਣੇ, ਲੱਸੀ ਵੱਢ ਕੇ। ਉਹ ਪਤਾ ਕੀ ਕਿਉਂ ਹੋਇਆ? ਹਾਂ ਉਹ ਜਿਹੜਾ ਸੀ ਨਾ ਜਿਹੜਾ ਸੀ ਨਾ ਲੱਸੀ ਵੱਢਣ ਦਾ, ਹਾਂ, ਹਾਂ। ਜਿਹੜਾ ਸੀ ਮੇਰਾ ਪਿਓ ਸੀ ਹਰਨਾਮ ਸਿੰਘ, ਹੈ ਭਾਈ? ਹਾਂਜੀ। ਹਰਨਾਮ ਸਿੰਘ ਸੀ। ਹਾਂਜੀ ਅੱਛਾ, ਉਹ ਨਾ ਆਇਆ ਕਰਨ, ਉਹਦੀ ਸਾੜੀ ਤੇ ਸਾਰਾ ਬੜੀ ਬਰਬਾਰੋਂ, ਮੈਂ ਸਾੜੀ ਕੋਲ ਜਾਊਂਗਾ, ਰੋਟੀ ਨਾ ਭੇਜੀ। ਹਾਂ ਉਹ ਕਹਿੰਦੀ ਰਹਿਣ ਦੀ ਤੂੰ ਕੋਈ। ਉਹ 200 ਲੱਡੂ ਖਾ ਜਾਂਦਾ ਸੀ ਉਹ 200 ਲੱਡੂ? ਉਹ ਖਾਂਦਾ ਬਹੁਤ ਸੀ। ਉਹਨਾਂ ਦੀ ਈਦ ਉਸ ਦਿਨ ਕੋਈ। ਅੱਛਾ ਜੀ। ਤੇ ਉਹ ਕਹਿੰਦੀ ਨਾ ਜਾਈ ਤੂੰ, ਰਹਿਣ ਦੇ। ਕਹਿੰਦਾ ਨਹੀਂ ਮੈਂ ਜਾਊਂਗਾ। ਉਹ ਸੀ ਦੀ ਖੇਤ ਉਸ ਪਾਸੇ ਹੀ। ਹਾਂ ਹਾਂ ਤੇ ਉਹਨੂੰ ਨਾ ਖਵਾ ਖੂ ਕੇ ਮਨ ਹਾਲ ਬਾਹ ਕੇ ਖੂਹ ਬਾਹ ਕੇ ਕਹਿੰਦਾ ਮੈਂ ਥੋੜੀ ਮਾਸੀ ਕੋਲ ਚੱਲਿਆ, ਵਗ ਗਿਆ। ਅਸਲ ਕਪੜੇ ਵਗ ਗਿਆ ਜਾਂ ਗਿਆ, ਰੋਟੀ ਦਾ ਹੋਣ ਲੱਗਿਆ, 2 ਮੱਝਾਂ ਦੀ ਖੀਰ ਪੱਕੀ ਪਈ ਆ। ਹਾਏ ਕਹਿੰਦੀ ਧੰਨ ਭਾਗ ਹਰਨਾਮ ਹੋ ਆ ਗਿਆ। ਕਹਿੰਦਾ ਹਾਂ ਆ ਗਿਆ। ਹਾਂ ਹਾਂ ਆਖਿਰ ਰੋਟੀ ਖਾਦਾ ਨਹੀਂ, ਲਾਦਾ ਹੋਰ ਅੱਛਾ ਖਾਣ ਲੱਗ ਗਿਆ। ਦੋਹਾਂ ਮਾਸਾਂ ਦੀ ਖੀਰ ਖਾ ਗਿਆ ਉਹ, ਸਾਰੇ ਟੱਬਰ ਦੀ ਰੋਟੀ ਖਾ ਗਿਆ ਉਹ। ਸ਼ੇਕੜ ਕਹਿੰਦੀ ਆ, ਉਹ ਕਹਿੰਦੀ ਆ ਜਾਏ ਨੂੰ ਖਾਂਦੀ ਅਸੀਂ ਠਿਕਰੀ ਜਿਹੜੀ ਹੋ ਕੇ। ਕਹਿੰਦਾ ਮੈਂ ਆਪਣੇ ਨਾਨੇ ਦੇ ਮੂੰਹ ਹੀ ਸਾਰਾ ਸੁਣਿਆ, ਮੈਨੂੰ ਐਂ ਲੱਗਦਾ ਵੀ 47 ਮੇਰੇ ਨਾਲ ਵਾਪਰਿਆ। ਕਿਉਂਕਿ ਅੱਜ ਕੱਲ ਦੇ ਮੁੰਡੇ ਨੇ ਜਿਹੜੇ ਬਜ਼ੁਰਗਾਂ ਕੋਲੇ ਨਹੀਂ ਪੈਂਦੇ, ਬਜ਼ੁਰਗਾਂ ਉਹਨਾਂ ਤਾਂ ਨੈੱਟ ਦੀ ਬੈਠੇ ਰਹਿਣਾ। ਸਾਡੇ ਕੋਲੇ ਨਾ ਕੋਈ ਨੈੱਟ ਹੁੰਦਾ ਸੀ, ਨਾ ਕੋਈ ਹੋਰ ਸਾਧਨ ਸੀ। ਸਾਡੇ ਕੋਲ ਤਾਂ ਬਜ਼ੁਰਗੀ, ਸਾਡੇ ਕਿਤਾਬਾਂ ਸੀ, ਬਜ਼ੁਰਗੇ ਸਾਡੇ ਵਾਸਤੇ ਖਜ਼ਾਨਾ ਸੀ। ਉਹਨਾਂ ਤੋਂ ਖਜ਼ਾਨਾ ਸੁਣਨਾ, ਦੁਨੀਆ ਜਹਾਨ ਦੀਆਂ ਗੱਲਾਂ ਸੁਣਨੀਆਂ। ਦੁਆਵਾਂ ਕਰ ਰਿਹਾ ਸੀਗਾ, ਵਾਹ ਬਾਬਾ ਨਾ ਇਹਨਾਂ ਦੀ ਲੰਮੀ ਉਮਰ ਹੋਵੇ, ਵੀ ਮੈਂ ਬਾਬੇ ਨੂੰ ਮਿਲਾਂ। ਮੈਨੂੰ ਲੱਗਦਾ ਵੀ ਇੰਨੇ ਵਾਰ ਅਸੀਂ ਵੈਸੀ ਗਏ ਬਾਬੇ ਪਿੱਛੇ, ਨਹੀਂ ਮੈਨੂੰ ਕੋਈ, ਮੈਂ 15 ਸਾਲ ਬਾਅਦ ਆਇਆ, ਹੁਣ 15 ਸਾਲ ਹੋ ਗਏ ਮੈਨੂੰ, ਪਹਿਲਾਂ ਉਰੇ ਆਇਆ ਸੀ। ਜਿਹਨਾਂ ਦੇ ਘਰ ਹੈਗੇ ਹਾਂਜੀ ਉਹ ਮੇਰਾ ਪੁੱਤ ਹੋ ਅੱਛਾ ਹਾਂ 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 ਇਹੀ ਸੀ ਕਿਹਾ ਗਿਆ। ਇਹੀ ਲਿਸਾ ਥੋੜਾ ਉੱਥੇ ਮੈਂ ਮਾਸ਼ਾਅੱਲਾ ਮੇਰੇ ਹਾਂ ਇਹ 14-15 ਨੇ। ਅੱਛਾ ਅੱਛਾ 4 ਥੋੜੇ ਘੱਟ ਨੇ, ਬਾਕੀ ਜਵਾਬ ਆ ਦੇਖ ਲਓ, ਸਾਰੀ ਬੋਲੀ ਸਾਡੇ ਵਾਲੀ ਹੈ ਨਾ, ਜਮਾ ਹੈਗੀ ਹੈ ਨਾ। ਜਦੋਂ ਇੱਧਰ ਜਦੋਂ ਆਪਣੇ ਕੁਛ ਕੁ ਬੰਦੇ ਇੱਥੇ ਵੀ ਨੇ, ਗੁੱਜਰਾਂ ਵਾਲੇ ਈਲ ਵਾਲੀਆਂ ਦੀ ਪਹੀ ਵੱਜਦੀ ਆ, ਉਹ ਸੀ ਬਾਹਰ ਨਹੀਂ ਰਹਿੰਦੇ ਹੁੰਦੇ ਸੀਗੇ ਮੁਸਲਮਾਨ। ਆਪਣੇ ਢਾਣੀ ਸੀ ਉਹਨਾਂ ਦੀ, ਈਲਵਾਲ ਦੇ ਵਿਚਾਲੇ ਕਮੋ ਮਜਰੇ ਦੇ ਉਰਲੇ ਪਾਸੇ ਉੱਥੇ ਢਾਣੀ ਸੀ। ਉੱਥੇ ਜਿਹੜੇ ਸਾਰੇ ਨੇ, ਉਹ ਸਾਰੇ ਉੱਥੇ ਬੈਠੇ ਨੇ ਗੁੱਜਰਾਂ ਵਾਲੇ।
की बुलाते हैं अंदर बुलाया हाँ हाँ मैं जाके